ਥਾਪ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਅਤੇ ਖੋਜਗੜ੍ਹ ਨੂੰ ਢੇਰ ਵਧਾਈਆਂ, ਜਿਨ੍ਹਾਂ ਰਲ ਮਿਲ ਕੇ ਇਸ ਜੋਗੀ ਕਾਨਫਰੰਸ ਦਾ ਉਚੇਚਾ ਆਰ ਕੀਤਾ। ਇਸ ਮੁੱਦੇ 'ਤੇ ਗੱਲਬਾਤ ਅਤੇ ਵਿਚਾਰ ਵਟਾਂਦਰੇ ਦੀ ਸਾਡੇ ਸਮਾਜ ਅਤੇ ਦੇਸ਼ ਨੂੰ ਹੀ ਨਹੀਂ, ਪੂਰੇ ਜੱਗ ਨੂੰ ਅੱਜ ਲੋੜ ਹੈ ਕਿ ਅਸੀਂ ਉਸ ਆਪਣੇ ਵਿਰਸੇ ਨੂੰ ਚੇਤੇ ਕਰੀਏ, ਜਿਹਦੇ ਸਦਕਾ ਫਿਰਕੂ ਫਸਾਦਾਂ, ਸਮਾਜੀ ਵੰਡਾਂ ਅਤੇ ਸਿਆਸੀ ਵਿਤਕਰੇ ਅੱਜ ਵਾਂਗੂ ਖਲਕਤ ਨੂੰ ਪਰੇਸ਼ਾਨ ਨਾ ਕੀਤਾ, ਸਗੋਂ ਨਿੱਤ ਮੇਰ ਮੁਹੱਬਤਾਂ ਅਤੇ ਸਾਂਝ ਸਵਾਦਾਂ ਦੇ ਮੇਲੇ ਧੁੰਮਦੇ ਰਹੇ। ਉਸ ਨਿੱਘੇ ਮਿਲਵਰਤਨ ਵਿੱਚ ਅਜਿਹੇ ਬੋਲ ਆਮ ਸੁਣੀਂਦੇ, ਜੋਗੀ ਉੱਤਰ ਪਹਾੜੋਂ ਆਇਆ, ਚਰਖੇ ਦੀ ਕੂਕ ਸੁਣ ਕੇ। ਇਹਨੂੰ ਤੁਸੀਂ ਅੱਜ ਦੀ ਬੋਲੀ ਦੇ ਵਿੱਚ ਸੁਪਰਸਟੀਸ਼ਨ ਕਹਿ ਲਵੋ। ਪੁਰਾਣੇ ਵੇਲਿਆਂ ਵਿੱਚ ਵਹਿਮ ਭਰਮ ਵੀ ਇਹਨੂੰ ਕਿਹਾ ਜਾਂਦਾ ਸੀ ਕਿ ਜਦੋਂ ਲੋਕ ਪਰੇਸ਼ਾਨ ਹੋ ਜਾਂਦੇ ਸਨ, ਕੋਈ ਉਪਾਅ ਨਹੀਂ ਸੀ ਹੁੰਦਾ, ਅਤੇ ਕੋਈ ਅਜਿਹੇ ਟੂਣੇ ਕੀਤੇ ਜਾਂਦੇ ਸਨ ਜਿਹੜੇ ਆਮ ਅਕਲ ਵਿੱਚ ਤਾਂ ਸਮਝ ਨਹੀਂ ਆਉਂਦੇ, ਪਰ ਉਹ ਕਾਰਗਰ ਸਨ। ਲੋਕ ਉਹਨਾਂ ਦੇ ਨਾਲ ਜੀਂਦੇ ਸਨ, ਉਹਨਾਂ ਦੇ ਨਾਲ ਵਸਦੇ ਸਨ। ਕਿਸੇ ਸੁਆਣੀ ਦਾ ਦਿਲਬਰ ਜਾਨੀ, ਉਹਦੇ ਸਿਰ ਦਾ ਸਾਈਂ, ਕਮਾਈਆਂ ਕਰਨ ਗਿਆ ਪਰਦੇਸੋਂ, ਵੇਲੇ ਸਿਰ ਵਾਪਸ ਨਾ ਪਰਤਦਾ, ਅਤੇ ਉਹ ਬੜੀ ਦੁਖੀ ਹੋ ਜਾਂਦੀ, ਇੰਤਜ਼ਾਰ ਕਰਦੀ ਕਰਦੀ ਥੱਕ ਜਾਂਦੀ, ਕਾਗ ਉਡਾਉਂਦੀ, ਔਂਸੀਆਂ ਪਾਉਂਦੀ, ਪਰ ਇੱਕ ਦਿਨ ਉਹਦੀ ਜਰਨ ਵਾਹ ਜਵਾਬ ਦੇ ਦਿੰਦੀ। ਉਹ ਇਹ ਟੂਣਾ ਕਰਦੀ ਕਿ ਚਰਖੇ ਨੂੰ ਪੁੱਠਾ ਗੇੜਦੀ, 7 ਵਾਰੀ ਚਰਖੇ ਦੇ ਪੁੱਠੇ ਗੇੜੇ ਦਿੰਦੀ। ਆਮ ਤੌਰ ਦੇ ਉੱਤੇ ਤਾਂ ਚਰਖਾ ਜਿਹੜਾ ਜਦੋਂ ਤਰਿੰਜਣ ਵਸਦੀ ਹੈ, ਆਬਾਦ ਹੁੰਦੀ ਹੈ, ਤਾਂ ਉਹਦੇ ਵਿੱਚ ਉਹਦੇ ਖੁਸ਼ੀ ਔਰ ਖੁਸ਼ਹਾਲੀ ਦੇ ਗੀਤ ਗਾਏ ਜਾਂਦੇ ਨੇ। ਚਰਖਾ ਕੂਕਰ ਦੇਵੇ, ਕੂਕਰ ਲੱਗੀ ਕਲੇਜੇ, ਇੱਕ ਮੇਰਾ ਚੂੜਾ ਛਣਕੇ, ਇੱਕ ਮੇਰਾ ਦਿਲ ਪਿਆ ਧੜਕੇ, ਮੈਂ ਕੱਤਾਂ ਪਰੀਤਾਂ ਨਾਲ ਚਰਖਾ ਚੰਨਣ ਦਾ, ਇੰਝ ਦੇ ਗੀਤ ਗਾਏ ਜਾਂਦੇ ਸਨ। ਇਹ ਕੀ ਹੋਇਆ ਕਿ ਇੱਕ ਬੀਬੀ ਜਿਹੜੀ ਉਹ ਚਰਖਾ ਪੁੱਠਾ ਗੇੜ ਰਹੀ ਹੈ, ਪੁੱਠਾ ਗੇੜਨ ਦੇ ਨਾਲ ਜਿਹੜੀ ਹੂਕ ਨਿਕਲਦੀ ਸੀ, ਉਹ ਜੰਗਲ ਦੀ ਅੱਗ ਵਾਂਗੂ ਪੂਰੇ ਵਸੂਆਂ ਦੇ ਵਿੱਚ ਫੈਲ ਜਾਂਦੀ ਸੀ। ਸਾਰਾ ਸਮਾਜ ਵੀ ਪਰੇਸ਼ਾਨ ਹੁੰਦਾ ਸੀ, ਅਤੇ ਇਹ ਖਬਰ ਜੋਗੀਆਂ ਤਾਈਂ ਵੀ ਅੱਪੜ ਜਾਂਦੀ ਸੀ। ਫਿਰ ਉਹ ਪਹਾੜਾਂ ਤੋਂ ਉਤਰਦੇ ਅਤੇ ਉਹ ਇੱਕ ਗੀਤ ਗਾਉਂਦੇ ਸਨ ਜਿਹਨੂੰ ਵਿਛੋੜਾ ਕਿਹਾ ਜਾਂਦਾ ਸੀ, ਜਾਂ ਬਿਰਹਾ। ਉਹ ਜਿਹੜੀ ਬਿਰਹਨ ਸੀ, ਜਿਹਦਾ ਦਿਲਬਰ ਜਾਨੀ ਉਹਦੇ ਤੋਂ ਵਿਛੜ ਗਿਆ ਹੈ, ਉਹਨੂੰ ਕੁਝ ਸੁੱਖ ਆ ਜਾਂਦਾ ਉਹ ਗੀਤ ਸੁਣ ਕੇ। ਉਹਦੇ ਸੁਰ ਜਿਹੇ ਸਨ, ਉਹਦੀ ਟਿਊਨ ਐਸੀ ਸੀ, ਜਾਂ ਉਹਦਾ ਉਠਾਠ ਐਸਾ ਸੀ, ਜਾਂ ਉਹਦੇ ਬੋਲ ਐਸੇ ਹੁੰਦੇ ਸਨ ਕਿ ਉਹਨੂੰ ਉਹਦੇ ਨਾਲ ਉਹ ਗਾਵਣ ਸੁਣ ਕੇ ਉਹਨੂੰ ਕਰਾਰ ਆ ਜਾਂਦਾ, ਉਹਨੂੰ ਸੁੱਖ ਚੈਨ ਆ ਜਾਂਦਾ। ਇਹਨਾਂ ਜੋਗੀਆਂ ਨੂੰ ਵਿਰਾਗੀ ਜੋਗੀ ਕਿਹਾ ਜਾਂਦਾ ਸੀ, ਜਿਨ੍ਹਾਂ ਨੂੰ ਉਰਦੂ ਔਰ ਹਿੰਦੀ ਵਿੱਚ ਤੁਸੀਂ ਬਿਰਾਗੀ ਕਹਿੰਦੇ ਹੋ। ਬੰਦਾ ਬਿਰਾਗੀ ਤੁਸੀਂ ਸੁਣਿਆ ਹੋਏਗਾ, ਸਿੱਖ ਇਤਿਹਾਸ ਵਿੱਚ ਉਹਦਾ ਵੱਡਾ ਨਾਂ ਹੈ। ਉਹ ਵੀ ਇਹਨਾਂ ਜੋਗੀਆਂ ਦੇ ਵਿੱਚੋਂ ਹੀ ਸੀ। ਇਹਨਾਂ ਨੂੰ ਮਾਧੋ ਦਾਸ ਵੀ ਕਿਹਾ ਜਾਂਦਾ ਸੀ। ਜਿਹੜਾ ਮਾਧੋ ਲਾਲ ਹੁਸੈਨ ਦੇ ਵਿੱਚ ਮੱਧ ਹੋਏ, ਉਹਨੇ ਸ਼ਾਹ ਹੁਸੈਨ ਦੀ ਮੌਤ ਮਗਰੋਂ ਇੱਕ ਮੰਡਲੀ ਬਣਾਈ ਫਕੀਰਾਂ ਦੀ, ਜੋਗੀਆਂ ਦੀ, ਜਿਨ੍ਹਾਂ ਨੂੰ ਵਿਰਾਗੀ ਜੋਗੀ ਕਿਹਾ ਜਾਂਦਾ ਸੀ। ਅਤੇ ਜਿੱਥੇ ਵੀ ਉਦਾਸ ਹੁੰਦੇ ਸਨ, ਲੋਕ ਪਰੇਸ਼ਾਨ ਹੁੰਦੇ ਸਨ, ਉੱਥੇ ਇਹ ਜੋਗੀ ਜਾ ਕੇ ਗਾਵਣ ਗਾਉਂਦੇ ਸਨ, ਨੱਚਦੇ ਸਨ, ਅਤੇ ਉਹਨਾਂ ਨੂੰ ਵਿਰਾਗੀ ਜੋਗੀ ਕਿਹਾ ਜਾਂਦਾ ਸੀ। ਇਸੇ ਤਰ੍ਹਾਂ ਕੁਝ ਜੋਗੀ ਸਨ ਜਿਨ੍ਹਾਂ ਨੂੰ ਮੀਤਰ ਕਿਹਾ ਜਾਂਦਾ ਸੀ। ਮਿੱਤਰਤਾ ਤੋਂ ਸ਼ਾਇਦ ਇਹ ਲਫ਼ਜ਼ ਬਣਿਆ ਹੋਏਗਾ, ਮੀਤਰ। ਜਿੱਥੇ ਦੁਸ਼ਮਣੀਆਂ ਵੱਧ ਜਾਂਦੀਆਂ, ਜਿੱਥੇ ਵੈਰ ਵੱਧ ਜਾਂਦੇ, ਇਹ ਲੋਕ ਉੱਥੇ ਜਾ ਕੇ, ਇਹ ਜੋਗੀ ਉੱਥੇ ਜਾ ਕੇ ਵਾਸਾ ਕਰ ਲੈਂਦੇ। ਉੱਥੇ ਸੁਲ੍ਹਾ ਦਾ, ਸਫਾਈ ਦਾ, ਕੋਈ ਸੁਲ੍ਹਾ ਦਾ, ਉਹਨਾਂ ਨੂੰ ਆਪਸ ਵਿੱਚ ਜੋੜਨ ਦਾ, ਜਿਹੜੇ ਆਪਸ ਵਿੱਚ ਧਿਰਾਂ ਲੜ ਰਹੀਆਂ ਸਨ, ਕੋਈ ਐਸਾ ਪ੍ਰਬੰਧ ਕਰਦੇ ਸਨ, ਕੋਈ ਐਸੇ ਖੇਡ ਕਰਦੇ ਸਨ ਕਿ ਉੱਥੇ ਫਿਰ ਲੋਕ ਹੱਸਣ ਖੇਡਣ ਲੱਗ ਪੈਂਦੇ, ਫਿਰ ਵਸਣ ਲੱਗ ਪੈਂਦੇ। ਇਹਨਾਂ ਨੂੰ ਮੀਤਰ ਕਿਹਾ ਜਾਂਦਾ ਸੀ। ਫਿਰ ਕੁਝ ਝਗੜੇ ਘਰਾਂ ਦੇ ਅੰਦਰ ਹੁੰਦੇ ਸਨ, ਭੈਣਾਂ ਭਰਾਵਾਂ ਦੇ ਅੰਦਰ ਹੁੰਦੇ ਸਨ, ਮੀਆਂ ਬੀਵੀ ਦੇ ਅੰਦਰ ਹੁੰਦੇ ਸਨ। ਉੱਥੇ ਕੁਝ ਜੋਗੀ ਆ ਕੇ ਵਸ ਜਾਂਦੇ, ਉਹਨਾਂ ਨੂੰ ਵਸਾਵੇ ਜੋਗੀ ਕਿਹਾ ਜਾਂਦਾ ਸੀ। ਕਈ ਵਾਰੀ ਮੀਆਂ ਬੀਵੀ ਦੀ ਜਿਹੜੀ ਆਪਸ ਵਿੱਚ ਘਰ ਸਹੀ ਨਹੀਂ ਸੀ ਵਸ ਰਿਹਾ ਹੁੰਦੇ, ਉਹਦੇ ਵਿੱਚ ਜਿਨਸੀ ਮਸਾਇਲ ਵੀ ਹੁੰਦੇ ਸਨ। ਕਦੀ ਮਰਦ ਦਾ ਕੋਈ ਜਿਨਸੀ ਮਸਲਾ ਹੁੰਦਾ ਸੀ, ਕਦੀ ਕਿਸੇ ਔਰਤ ਦਾ ਜਿਨਸੀ ਮਸਲਾ ਹੁੰਦਾ ਸੀ। ਇਹ ਉਹਨਾਂ ਜੜੀ ਬੂਟੀਆਂ ਨੂੰ ਵੀ ਜਾੜਦੇ ਹੁੰਦੇ ਸਨ, ਜਿਨ੍ਹਾਂ ਦੇ ਨਾਲ ਉਹਨਾਂ ਦਾ ਦੁਆ ਦਾਰੂ ਕਰਦੇ, ਫਿਰ ਉਹ ਘਰ ਦੁਬਾਰਾ ਜਿਹੜੇ ਉਜੜੇ ਘਰ ਸਨ ਉਹ ਦੁਬਾਰਾ ਵਸਣ ਲੱਗ ਪੈਂਦੇ। ਇਹਨਾਂ ਨੂੰ ਵਸਾਵੇ ਜੋਗੀ ਕਿਹਾ ਜਾਂਦਾ ਸੀ। ਇਹ ਜਿਹੜੇ
ਵਿਰਾਗੀ ਜੋਗੀ ਨੇ, ਜਿਹੜੇ ਮਿੱਤਰ ਨੇ, ਜਿਹੜੇ ਵਸਾਵੇ ਨੇ, ਇਹ ਸਮਾਜ ਸੇਵਕ ਜਿਹੜੇ ਇਹ ਸਾਰੇ ਜੋਗੀ ਸਨ, ਜਿਨ੍ਹਾਂ ਨੂੰ ਆਪਣੇ ਲੋਕਾਈ ਨਾਲ, ਆਪਣੇ ਸਮਾਜ ਨਾਲ ਇੰਨੀ ਹਮਦਰਦੀ ਸੀ, ਇੰਨਾ ਮੋਹ ਸੀ। ਇਹ ਕਿਵੇਂ ਹੋ ਸਕਦਾ ਹੈ ਕਿ ਲੋਕ ਉਹਨਾਂ ਨੂੰ ਪਿਆਰ ਨਾ ਕਰਦੇ ਹੋਣ? ਲੋਕਾਂ ਦੇ ਵਿੱਚ ਵੀ ਉਹਨਾਂ ਦੀ ਬਹੁਤ ਇੱਜ਼ਤ ਸੀ। ਲੋਕਾਂ ਦੇ ਵਿੱਚ ਤੁਸੀਂ ਇੰਝ ਵੀ ਇਹਨੂੰ ਵੇਖ ਸਕਦੇ ਹੋ ਕਿ ਕਿਸੇ ਐਸੇ ਜੀਅ ਬਾਰੇ ਸੋਚੋ, ਜਾਂ ਕੋਈ ਤੁਹਾਨੂੰ ਐਸਾ ਜੀਅ ਚੁਣਨਾ ਪਵੇ ਕਿ ਜਿਹਦੀ ਪੰਜ ਦਰਿਆਈ ਧਰਤੀ ਨੂੰ ਬੜੀ ਲੋੜ ਰਹੀ ਹੋਵੇ, ਉਹ ਪੂਰੀ ਲੁਕਾਈ ਦਾ ਮਹਿਬੂਬ ਰਿਹਾ ਹੋਵੇ, ਅਤੇ ਪਰਖ ਪੜਚੋਲ ਦਾ ਸਿੱਟਾ ਸਰ ਪਰ ਇਹ ਹੀ ਨਿਕਲੇਗਾ, ਉਹ ਕੋਈ ਹਸਤੀ ਹੋਰ ਨਹੀਂ, ਉਹ ਜੋਗੀ ਹੈ ਜਿਹੜਾ ਰਾਂਝਣ ਦੇ ਰੂਪ ਵਿੱਚ ਪ੍ਰਵਾਨ ਹੋਇਆ। ਅਤੇ ਸਾਡੀ ਸਾਰੀ ਪੰਜਾਬੀ ਸੂਫੀ ਸ਼ਾਇਰੀ ਹੀਰ ਸਿਆਲ ਬਣ ਕੇ ਗਾ ਰਹੀ ਹੈ। ਇਸ ਜੋਗੀ ਦੀ ਕੀ ਇਹ ਨਿਸ਼ਾਨੀ? ਕੰਨੀ ਮੁੰਦਰਾਂ ਗਲ ਵਿੱਚ ਗਾਨੀ, ਸੂਰਤ ਉਸ ਦੀ ਯੂਸਫ ਸਾਨੀ, ਜਿਸ ਅਲਫੋਂ ਅਹਦ ਬਣਾਇਆ, ਰਾਂਝਾ ਜੋਗੀੜਾ ਬਣਾਇਆ, ਵਾ ਸਾਂਗੀ ਸਾਂਗ ਰਚਾਇਆ। ਇਹ ਸਾਂਗ ਰਚਾਉਣ ਵਾਲਾ, ਇਹ ਰੂਪ ਵਟਾਉਣ ਵਾਲਾ, ਜਿਹੜਾ ਕਿਧਰੇ ਮੰਗਤਾ ਹੈ, ਕਿਧਰੇ ਮਦਾਰੀ ਹੈ, ਕਦੀ ਸਪੇਰਾ ਹੈ, ਕਦੀ ਸੰਨਿਆਸੀ ਹੈ, ਕਦੀ ਕੰਨ ਪਾਟਾ ਹੈ, ਕਦੀ ਨਾਂਗਾ ਹੈ, ਕਦੀ ਉਹ ਵੰਜਾਰਾ ਹੈ, ਕਦੀ ਉਹ ਅਲਖਦਾਰੀ ਹੈ, ਅਤੇ ਕਦੀ ਕਦੀ ਉਹ ਚੋਰ ਵੀ ਬਣ ਜਾਂਦਾ। ਅਤੇ ਚੋਰੀ ਕੀ ਕਰਦਾ? ਮਾਲ ਡੰਗਰ ਚੋਰੀ ਨਹੀਂ ਕਰਦਾ, ਕੋਈ ਵਸਤ ਵਲੇਵਾ ਚੋਰੀ ਨਹੀਂ ਕਰਦਾ, ਸੋਨਾ ਚਾਂਦੀ ਚੋਰੀ ਨਹੀਂ ਕਰਦਾ, ਉਹ ਰੁਪਈਆ ਪੈਸਾ ਚੋਰੀ ਨਹੀਂ ਕਰਦਾ। ਉਹ ਚੋਰੀ ਕੀ ਕਰਦਾ? ਮਲਕੀਅਤ ਦੇ ਕਾਗਜ਼, ਰਜਿਸਟਰੀਆਂ, ਬੈਨਾਮੇ, ਫਰਦਾਂ, ਮੁਖਤਾਰਨਾਮੇ, ਜਿਨ੍ਹਾਂ ਦੇ ਨਾਲ ਕੁਝ ਬੇਘਰ ਹੋ ਜਾਂਦੇ ਨੇ ਅਤੇ ਕੁਝ ਜਗੀਰਦਾਰ ਅਤੇ ਜ਼ਮੀਨਦਾਰ ਬਣ ਜਾਂਦੇ ਨੇ, ਬੇਖੁਦਾ ਬਣ ਜਾਂਦੇ ਨੇ। ਉਹਨਾਂ ਦੇ ਘਰਾਂ ਦੇ ਵਿੱਚੋਂ ਉਹ ਕਾਗਜ਼ ਚੋਰੀ ਕਰਕੇ ਇਹਨਾਂ ਨੇ ਸਾੜੇ। ਇਹ ਕਹਾਣੀਆਂ ਵੀ ਜੋਗੀਆਂ ਦੇ ਬਾਰੇ ਅਸਾਂ ਸੁਣੀਆਂ। ਇਹ ਜੋਗੀ, ਇਸ ਜੋਗੀ ਦੇ ਵਿੱਚ, ਇਸ ਜੋਗ ਦੇ ਵਿੱਚ ਇਹ ਜਿਹੜਾ ਮੰਤਰ, ਜੰਤਰ ਔਰ ਤੰਤਰ, ਇਹ ਕਿੱਥੋਂ ਆਇਆ? ਜਿਹੜਾ ਪੰਜਾਬ ਦਾ ਜੋਗ ਹੈ, ਜਾਂ ਪੰਜਾਬ ਦਾ ਜਿਹੜਾ ਜੋਗੀ ਹੈ, ਉਹਨੂੰ ਅਸੀਂ ਅਗਰ ਵੇਖੀਏ ਤੇ ਉਹ ਕੀ ਹੈ? ਉਹ ਤੁਸੀਂ ਟਾਈਮ ਦੱਸ। ਅੱਛਾ ਚਲੋ, ਮੈਂ ਡਿਸਟਰਬ ਹੋ ਗਿਆ ਮੇਰੀ ਗੱਲਬਾਤ। ਚਲੋ ਖੈਰ, ਕਾਮ ਕ੍ਰੋਧ ਤੇ ਲੋਭ ਹੰਕਾਰ ਮਾਰਨ, ਜੋਗੀ ਖਾਕ ਦਰ ਖਾਕ ਹੋ ਜਾਵਣਾ ਹੋ। ਜਿਹੜੇ ਜੋਗੀ ਸਨ, ਜਿਹੜਾ ਸਾਡਾ ਇਹ ਜੋਗ ਸੀ, ਜੋ ਕੀ ਸੀ? ਸੱਜਣ ਦਾ ਸਾਥ ਜੋਗ ਹੈ, ਤਾਰਿਆਂ ਦਾ ਮਿਲਾਪ ਜੋਗ ਹੈ, ਕਿਸੇ ਨੂੰ ਆਪਣਾ ਕਰ ਲੈਣ ਦਾ ਵੱਲ, ਕਿਸੇ ਦੀ ਹੋ ਜਾਵਣ ਦੀ ਸਿੱਖ, ਇਹ ਸਾਰਾ ਕੁਝ ਜੋਗ ਹੈ। ਪਰ ਇਸ ਜੋਗ ਦੇ ਵਿੱਚ ਅਗਰ ਅਸੀਂ ਵੇਖੀਏ, ਇਹਦੀ ਤਾਰੀਖ ਨੂੰ ਵੇਖੀਏ, ਤਾਂ ਸਾਨੂੰ ਬਹੁਤ ਪਿਛੋਕੜ ਪਾਸੇ ਝਾਤੀ ਮਾਰਨੀ ਪਏਗੀ, ਹੜੱਪਾ ਵੱਲ ਜਾਣਾ ਪਏਗਾ ਕਿ ਦੇਖੋ ਉੱਥੋਂ ਜਿਹੜੀਆਂ ਮੂਰਤੀਆਂ ਨਿਕਲੀਆਂ, ਜਿਹੜੇ ਖਿਡੌਣੇ ਨਿਕਲੇ, ਜਿਹੜੀਆਂ ਮੋਹਰਾਂ ਨਿਕਲੀਆਂ, ਉਹਨਾਂ ਦੇ ਵਿੱਚ ਸਾਨੂੰ ਸਾਰੇ ਯੋਗਾ ਦੇ ਆਸਣ ਮਿਲਦੇ ਨੇ। ਔਰ ਇਹ ਗੱਲ ਤਾਂ ਹੁਣ ਸਭ ਲੋਕਾਂ ਨੂੰ ਪਤਾ ਹੀ ਹੈ ਕਿ ਯੋਗਾ ਦਾ ਲਫ਼ਜ਼, ਜਿਹਨੂੰ ਪੰਜਾਬ ਵਿੱਚ ਅਸੀਂ ਯੋਗ ਕਹਿੰਦੇ ਹਾਂ, ਉਹ ਪਹਿਲੀ ਵਾਰੀ ਰਿਗਵੇਦ ਵਿੱਚ ਵਰਤਿਆ ਗਿਆ। ਪਤੰਜਲੀ ਦਾ ਜਿਹੜੇ ਸੂਤਰਾਜ਼ ਆਏ ਨੇ ਯੋਗਾ ਦੇ, ਉਹ ਤਾਂ ਬਹੁਤ ਬਾਅਦ ਦੀ ਗੱਲ ਹੈ, ਜਾਂ ਹਾਥਾ ਯੋਗਾ। ਲੇਕਿਨ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਯੋਗ ਚੱਲ ਰਿਹਾ ਸੀ। ਯੋਗ ਸਾਡੀ ਫਿਲਾਸਫੀ, ਅਗਰ ਪੰਜਾਬ ਦੀ ਤੁਸੀਂ ਕੁਝ ਫਿਲਾਸਫੀ ਕਹਿਣੀ ਹੋਵੇ, ਜਾਂ ਤੁਸੀਂ ਜਿਹਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਕਹਿ ਰਹੇ ਹੋ, ਜਾਂ ਸਪਤਾ ਸਿੰਧੂ ਕਹਿ ਰਹੇ ਹੋ, ਅਤੇ ਇਹਦੀ ਜਿਹੜੀ ਕੋਈ ਇੱਕ ਫਿਲਾਸਫੀ ਅਗਰ ਤੁਸੀਂ ਕਹਿਣੀ ਹੋਵੇ ਤਾਂ ਉਹ ਯੋਗ ਹੀ ਹੈ। ਹੁਣ ਜਿਸ ਵਕਤ ਇੱਥੇ ਸਾਡੇ ਹੜੱਪੇ ਦੇ ਵਿੱਚ, ਜਾਂ ਜਿਹੜੇ ਆਰੀਆਈ ਆਏ ਨੇ, ਅਤੇ ਉਹਨਾਂ ਦਾ ਜਿਹੜਾ ਬ੍ਰਾਹਮਣਵਾਦ ਸੀ, ਜਿਹੜਾ ਉਹਨਾਂ ਦਾ ਰਿਚੁਅਲਿਜ਼ਮ ਸੀ, ਉਹ ਸਾਡੇ ਲੋਕਾਂ ਨੂੰ ਪਸੰਦ ਨਹੀਂ ਆਇਆ। ਜਿਹੜੇ ਸਾਡੇ ਪੁਰਖੇ ਸਨ ਇੱਥੇ ਦੇ ਰਹਿਣ ਵਾਲੇ ਪੁਰਾਣੇ ਵਸਨੀਕ, ਉਹਨਾਂ ਨੂੰ ਪਸੰਦ ਨਹੀਂ ਆਇਆ। ਉਹਨਾਂ ਨੂੰ ਨਹੀਂ ਮੰਨਿਆ। ਜਦੋਂ ਨਹੀਂ ਮੰਨਿਆ ਤਾਂ ਇੱਥੋਂ ਚਲੇ ਗਏ। ਜਦੋਂ ਇੱਥੋਂ ਚਲੇ ਗਏ ਤਾਂ ਉਹਨਾਂ ਜਾ ਕੇ ਆਪਣਾ ਆਰੀਆਵਰਤ ਗੰਗਾ ਔਰ ਜਮਨਾ ਦੇ ਵਿੱਚ ਵਸਾਇਆ। ਜਿਹੜੇ ਬ੍ਰਾਹਮਣਵਾਦ ਦੀ ਜਕੜਬੰਦ ਦੇ ਵਿੱਚ ਪੂਰੇ ਸਮਾਜ ਨੂੰ ਉਹਨਾਂ ਨੇ ਲੈ ਲਿਆ। ਉਹਨਾਂ ਦੇ ਰਿਐਕਸ਼ਨ ਦੇ ਵਿੱਚ ਹੀ ਬੁੱਧ ਮਤ ਆਇਆ, ਉਹਨਾਂ ਦੇ ਰਿਐਕਸ਼ਨ ਦੇ ਵਿੱਚ ਹੀ ਜੈਨ ਮਤ ਆਇਆ। ਪਰ ਕੀ ਹੋਇਆ? ਉਹਨਾਂ ਨੇ ਬਹੁਤ ਕੁਝ ਇਨਸਾਨੀਅਤ ਨੂੰ ਦਿੱਤਾ, ਪਰ ਉਹੀ ਮਹਾਤਮਾ ਬੁੱਧ, ਉਹੀ ਮਹਾਵੀਰ ਇੱਕ ਦਿਨ ਮੂਰਤੀਆਂ ਬਣ ਕੇ ਮੰਦਿਰਾਂ ਦੇ ਵਿੱਚ ਬਹਿ ਗਏ। ਉਹਨਾਂ ਦੀ ਪੂਜਾ ਹੋਣ ਲੱਗ ਪਈ।
ਪਰ ਜਿਹੜਾ ਫਲਸਫਾ ਉਹਨਾਂ ਦੇ ਨਾਲ ਲੜਦਾ ਰਿਹਾ ਬ੍ਰਾਹਮਣਵਾਦ ਦੇ ਨਾਲ, ਜਿਹੜਾ ਫਲਸਫੇ ਨੂੰ ਉਹ ਰੋਕ ਨਹੀਂ ਸਕੇ ਜਾਂ ਜਿਹੜੀ ਸੋਚ ਨੂੰ ਉਹ ਰੋਕ ਨਹੀਂ ਸਕੇ, ਉਹ ਯੋਗਾ ਸੀ, ਉਹ ਯੋਗ ਸੀ, ਯੋਗ ਨੂੰ ਨਹੀਂ ਰੋਕ ਸਕੇ। ਔਰ ਇਹ ਕੋਈ ਸੌਖਾ ਨਹੀਂ ਸੀ ਉਸ ਬ੍ਰਾਹਮਣਵਾਦ ਦੇ ਨਾਲ ਲੜਨਾ। ਔਰ ਉਹ ਫਿਰ ਲੜਦੇ ਰਹੇ ਜੋਗੀ। ਉਹ ਹੈ ਨਾ, ਮਹਾਦੇਵ ਤੂੰ ਜੋਗ ਦਾ ਪੰਥ ਬਣਿਆ, ਕੜੀ ਕਠਨ ਹੈ ਜੋਗ ਮੁਹਿੰਮ ਮੀਆਂ। ਇਹ ਬਹੁਤ ਕਠਿਨ ਸੀ ਉਸ ਬ੍ਰਾਹਮਣਵਾਦ ਦੇ ਨਾਲ ਲੜਨਾ। ਫਿਰ ਉਹ ਜਿਹੜਾ ਪੰਥ ਬਣਿਆ, ਜਿਹੜਾ ਪਹਿਲਾ ਜਿਹਨੂੰ ਕਿਹਾ ਜਾਂਦਾ ਉਸ ਦੇ ਵਿੱਚ ਨਾਥ, ਉਹ ਸ਼ਿਵ ਨੂੰ ਕਿਹਾ ਜਾਂਦਾ। ਸ਼ਿਵ ਨੂੰ ਆਦਿਨਾਥ ਵੀ ਕਿਹਾ ਜਾਂਦਾ ਹੈ। ਫਿਰ ਉਸ ਤੋਂ ਬਾਅਦ ਮਛਿੰਦਰ ਨਾਥ। ਟਾਈਮ ਥੋੜ੍ਹਾ, ਮੈਂ ਹੁਣ ਬਹੁਤ ਲੰਬੀ ਗੱਲ ਨਹੀਂ ਕਰ ਸਕਦਾ, ਉਹਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ, ਬਹੁਤ ਸਾਰੀ ਮਿਥਾਲੋਜੀ ਜੁੜੀ ਹੈ। ਫਿਰ ਉਸ ਤੋਂ ਬਾਅਦ ਗੋਰਖਨਾਥ ਦਾ ਨਾਂ ਆਉਂਦਾ। ਫਿਰ ਇਹ ਕਿਵੇਂ ਹੋ ਸਕਦਾ ਸੀ ਕਿ ਯੋਗਾ ਜਿਹੜਾ ਹੈ ਜਾਂ ਯੋਗ ਉਹ ਪੰਜਾਬ ਦਾ ਹੋਵੇ? ਅਤੇ ਫਿਰ ਇੰਝ ਹੀ ਹੋਣਾ ਸੀ ਕਿ ਇੱਥੇ ਫਿਰ ਟਿੱਲਾ ਜੋਗੀਆਂ ਵਸਿਆ, ਟਿੱਲਾ ਜੋਗੀਆਂ ਨੂੰ ਵਸਾਇਆ ਗਿਆ। ਔਰ ਪੂਰੇ ਹਿੰਦ ਸਿੰਧ ਵਿੱਚ ਜਿਹਦੀਆਂ ਧੁੰਮਾਂ ਪਈਆਂ, ਦਿਲਾਂ ਦੇ ਦੁੱਖ ਹੋਣ ਯਾਰ, ਜਿਸਮਾਂ ਦੀਆਂ ਬਿਮਾਰੀਆਂ ਹੋਣ, ਕਤਾਰਾਂ ਦੇ ਅੰਦਰ ਲੋਕ ਲੱਗ ਕੇ ਤੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਉੱਥੇ ਆ ਰਹੇ ਸਨ। ਇੱਥੋਂ ਤੱਕ ਹੋਇਆ ਕਿ ਰਾਜੇ ਜਿਹੜੇ ਸਨ ਉਹ ਵੀ ਯੋਗ ਲੈਣ ਲੱਗ ਪਏ। ਉਜੈਨ ਦਾ ਰਾਜਾ ਬਰਤਰੀ, ਸਲਵਾਨ ਦੇ ਰਾਜੇ ਦਾ ਪੁੱਤਰ ਪੂਰਨ, ਦੀਪਾਲ ਰਾਜਾ ਦੀਪ ਚੰਦ ਦਾ ਪੁੱਤਰ ਜਿਹੜਾ ਲਾਲ ਜੋਗੀ ਦੇ ਨਾਂ ਤੋਂ ਮਸ਼ਹੂਰ ਹੋਇਆ, ਜਿਹਦਾ ਦੀਪਾਲ ਸ਼ਹਿਰ ਜਿਨ੍ਹਾਂ ਨੇ ਲੋਕਾਂ ਨੇ ਵਸਾਇਆ, ਉਹਨਾਂ ਦਾ ਪੁੱਤਰ। ਰਾਜ ਦੀਆਂ ਚੂੜਾਂ ਢਿੱਲੀਆਂ ਹੋਣ ਲੱਗ ਪਈਆਂ। ਫਿਰ ਪੰਡਤ ਨੂੰ ਹੋਰ ਮਜ਼ਬੂਤ ਕੀਤਾ ਗਿਆ। ਫਿਰ ਪੰਡਤ ਜ਼ਿਆਦਾ ਤੋਂ ਜ਼ਿਆਦਾ ਮਜ਼ਹਬ ਵੱਲ, ਕੱਟੜਬੰਦੀ ਵੱਲ ਲੋਕਾਂ ਨੂੰ ਲਿਆਇਆ ਗਿਆ। ਫਿਰ ਉਹਦੇ ਰਿਐਕਸ਼ਨ ਦੇ ਵਿੱਚ ਭਗਤੀ ਲਹਿਰ ਚੱਲੀ। ਭਗਤੀ ਕੀ ਸੀ? ਰਿਚੁਅਲਿਜ਼ਮ ਦੇ ਖਿਲਾਫ ਇੱਕ ਡਿਵੋਸ਼ਨ ਦੇ ਰੂਪ ਦੇ ਵਿੱਚ ਇੱਕ ਬਹੁਤ ਵੱਡੀ ਬਗਾਵਤ ਸੀ। ਔਰ ਇਹ ਸਾਰੇ ਜੋਗੀਆਂ, ਯੋਗ ਹੀ ਹੈ ਸੀ ਕਿ ਜਿਹੜਾ ਦਾਨ ਕਰਨਾ ਹੈ, ਜਿਹੜੀ ਸੇਵਾ ਹੈ, ਜਿਹੜੀ ਅਹਿੰਸਾ ਹੈ, ਇਹ ਸਾਰਾ ਕੁਝ ਯੋਗ ਦੇ ਵਿੱਚ ਹੀ ਸੀ। ਜਿਹੜਾ ਭਗਤੀ ਲਹਿਰ ਜਿਹਦੇ ਵਿੱਚ ਚੱਲੀ, ਭਗਤੀ ਲਹਿਰ ਨੇ ਫਿਰ ਕੀ ਦਿੱਤਾ? ਭਗਤੀ ਲਹਿਰ ਨੇ ਜਾਂ ਉਹਨਾਂ ਯੋਗੀਆਂ ਨੇ ਪੰਜਾਬ ਨੂੰ, ਪੰਜਾਬ ਦੀ ਸਾਡੀ ਅੱਜ ਜਿਹੜੀ ਬੋਲੀ ਹੈ, ਇਹਨੂੰ ਤੁਸੀਂ ਜੋਗੀ ਬਾਣੀ ਹੀ ਕਹਿ ਸਕਦੇ ਹੋ। ਇਹ ਜੋਗੀਆਂ ਨੇ ਸਾਨੂੰ ਬੋਲੀ ਦਿੱਤੀ ਹੈ ਜਿਹੜੀ ਅੱਜ ਅਸੀਂ ਬੋਲ ਰਹੇ ਹਾਂ। ਇਹਦੀ ਜਿਹੜੀ ਪਹਿਲੀ ਕੋਈ ਲਿਖਤ ਸਾਨੂੰ ਮਿਲਦੀ ਹੈ ਉਹ ਜੋਗੀਆਂ ਦੀ, ਜਿਹਨੂੰ ਪੂਰਨ ਸੰਗਲੀ ਕਿਹਾ ਜਾਂਦਾ। ਇਸਮਾਈਲੀ ਪੀਰਾਂ ਦੀ ਉਸ ਤੋਂ ਬਾਅਦ ਵਿੱਚ ਆਈ, ਉਹਨਾਂ ਨੇ ਵੀ ਫਕੀਰਾਂ ਦੇ ਰੂਪ ਵਿੱਚ ਆ ਕੇ ਉਹ ਸ਼ਾਇਰੀ ਕੀਤੀ। ਅਤੇ ਫਿਰ ਉਸ ਰਾਜ ਨੇ ਕੋਸ਼ਿਸ਼ ਕੀਤੀ ਕਿ ਇਹ ਜਿਹੜੇ ਜੋਗੀ ਨੇ ਇਹ ਕਿਸੇ ਤਰ੍ਹਾਂ ਦਰਬਾਰ ਵਿੱਚ ਆ ਜਾਣ, ਪਰ ਗਏ ਵੀ ਬਹੁਤ ਸਾਰੇ ਬਾਦਸ਼ਾਹਾਂ ਦੇ ਨਾਲ, ਬਹੁਤ ਸਾਰੇ ਰਾਜਿਆਂ ਦੇ ਨਾਲ, ਉਹਨਾਂ ਦੇ ਦਰਬਾਰਾਂ ਦੇ ਵਿੱਚ ਜਾ ਕੇ ਨਾਥ ਬੈਠੇ ਵੀ, ਪਰ ਬਹੁਤ ਸਾਰੇ ਜੋਗੀ ਆਪਣੇ ਉਹਨਾਂ ਮੱਠਾਂ ਦੇ ਵਿੱਚ ਹੀ ਰਹੇ। ਉਹ ਆਪਣੇ ਉਸੇ ਤਰ੍ਹਾਂ ਦੇ ਉਹਨਾਂ ਦੀਆਂ ਧੂਣੀਆਂ ਉਹ ਰਮਾਉਂਦੇ ਰਹੇ ਔਰ ਲੋਕ ਉਹਨਾਂ ਦੇ ਕੋਲ ਆਉਂਦੇ ਰਹੇ। ਫਿਰ ਜਿਸ ਵੇਲੇ ਅੰਗਰੇਜ਼ ਦਾ ਜ਼ਮਾਨਾ ਆਉਂਦਾ, ਜਿਹਨੇ ਸਾਨੂੰ ਐਜੂਕੇਸ਼ਨ ਸਿਸਟਮ ਦਿੱਤਾ, ਤਾਂ ਉਹਦੇ ਵਿੱਚ ਜੋ ਲਿਖਵਾਇਆ ਗਿਆ ਉਹ ਅਗਰ ਤੁਸੀਂ ਕਿਤਾਬਾਂ ਦੇਖੋ ਤਾਂ ਉਹਦੇ ਵਿੱਚ ਪੂਰੀ ਕੋਸ਼ਿਸ਼ ਕੀਤੀ ਗਈ ਕਿ ਕਿਸੇ ਤਰ੍ਹਾਂ ਜਿਹੜੇ ਜੋਗੀ ਨੇ, ਖਾਸ ਤੌਰ ਪਰ ਨਾਥ ਪੰਥ ਹੈ, ਇਹਨੂੰ ਹਿੰਦੂ ਧਰਮ ਦਾ ਇੱਕ ਫਿਰਕਾ ਬਣਾ ਦਿੱਤਾ ਜਾਏ, ਸੰਪਰਦਾਇ ਬਣਾ ਦਿੱਤਾ ਜਾਏ। ਇਹਦੀ ਪੂਰੀ ਜਤਿੰਦਰਾ ਨਾਥ ਭੱਟਾਚਾਰੀਆ ਦੀ ਕਿਤਾਬ ਜਿਹੜੀ ਸ਼ੁਰੂ ਦੇ ਵਿੱਚ 1885 ਜਾਂ 95 ਦੇ ਵਿੱਚ ਸ਼ਾਇਦ ਲਿਖੀ ਗਈ, ਹਿੰਦੂ ਸੈਕਟਸ ਐਂਡ ਕਾਸਟ ਉਹਦਾ ਨਾਂ ਸੀ। ਉਹਦੇ ਵਿੱਚ ਬਕਾਇਦਾ ਸਾਬਤ ਕੀਤਾ ਗਿਆ ਕਿ ਜਿਹੜੇ ਜੋਗੀ ਨੇ, ਨਾਥ ਜੋਗੀ, ਇਹ ਬੇਸਿਕਲੀ ਹਿੰਦੂ ਮਜ਼ਹਬ ਦਾ ਹੀ ਇੱਕ ਹਿੱਸਾ ਨੇ। ਫਿਰ ਸੰਸਕ੍ਰਿਤ ਔਰ ਹਿੰਦੀ ਦੇ ਵਿੱਚ ਬੜਾ ਕੰਮ ਹੋਇਆ, ਖਾਸ ਤੌਰ 'ਤੇ ਹਜ਼ਾਰੀ ਪ੍ਰਸ਼ਾਦ ਵਵੇਦੀ ਦਾ ਕੰਮ, ਉਹ ਬਹੁਤ ਸਾਰਾ ਉਹਨੂੰ ਕੋਟ ਕੀਤਾ ਜਾਂਦਾ। ਉਹਦੇ ਵਿੱਚ ਵੀ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸੇ ਤਰ੍ਹਾਂ ਜਿਹੜੀ ਭਗਤੀ ਲਹਿਰ ਹੈ ਉਹਦੇ ਵਿੱਚ ਇੱਕ ਹੋਰ ਅਸੀਂ ਚੀਜ਼ ਵੇਖੀ ਕਿ ਬੰਗਾਲ, ਸਿੰਧ, ਪੰਜਾਬ, ਕਸ਼ਮੀਰ ਦੇ ਵਿੱਚ ਜਿਹੜੇ ਜੋਗੀ ਨੇ ਉਹ ਫਕੀਰ ਦਾ ਰੂਪ ਧਾਰ ਲੈਂਦੇ ਨੇ। ਹੋਇਆ ਇੰਝ ਕਿ ਜਦੋਂ ਤਸੱਵੁਫ ਆਇਆ ਅਤੇ ਇੱਥੇ ਦਾ ਜਿਹੜਾ ਫਲਸਫਾ ਸੀ ਵੇਦਾਂਤ, ਉਹਨਾਂ ਦਾ ਜਦੋਂ ਮਿਲਾਪ ਹੋਇਆ ਤਾਂ ਉਹਦੇ ਵਿੱਚ ਜੋਗੀ ਔਰ ਫਕੀਰ ਦਾ ਫਰਕ ਕਰਨਾ ਹੁਣ ਮੁਸ਼ਕਲ ਹੋ ਗਿਆ। ਜੋਗੀ ਹੀ ਫਕੀਰ ਬਣ ਗਿਆ ਸਾਡੇ ਇੱਥੇ। ਤੁਸੀਂ ਦੇਖੋ ਜਿਹੜਾ ਪੀਰ ਮੁਰਾਦੀ ਹੈ, ਜਿਹੜਾ ਸਾਡਾ ਪਹਿਲਾ ਫਕੀਰ ਹੈ, ਜਿਹੜਾ ਸਾਨੂੰ ਤਾਰੀਖ ਦੇ ਵਿੱਚ ਲੱਭਦਾ ਹੈ, ਸਾਨੂੰ ਸਮਝ ਨਹੀਂ ਆਉਂਦੀ ਉਹ ਜੋਗੀ ਹੈ ਜਾਂ ਫਕੀਰ ਹੈ। ਹੋਇਆ ਇੰਝ ਕਿ ਜਿਹੜਾ ਰਾਜਾ ਸਹਿਪਾਲ ਸੀ ਸਿਆਲਕੋਟ ਦਾ, ਉਹਦੇ ਤੱਕ ਖਬਰ ਪਹੁੰਚੀ ਕਿ ਇੱਕ ਫਕੀਰ ਹੈ ਜਿਹੜਾ ਮੱਥੇ ਦੇ ਵਿੱਚ ਤਿਲਕ ਲਾਉਂਦਾ, ਗਲੇ ਦੇ ਵਿੱਚ ਜਨੇਊ ਪਾਉਂਦਾ, ਜਿਹੜਾ ਇਹਨਾਂ ਦਾ ਬ੍ਰਾਹਮਣ ਪਾਉਂਦੇ ਨੇ। ਔਰ ਜਿਸ ਵੇਲੇ ਨਮਾਜ਼ ਦਾ ਟਾਈਮ ਹੁੰਦਾ ਤਾਂ ਉਹ ਨਮਾਜ਼ ਪੜ੍ਹਨ ਲੱਗ ਪੈਂਦਾ। ਰੋਜ਼ਿਆਂ ਦਾ ਦਿਨ ਆਉਂਦੇ ਨੇ ਤਾਂ ਰੋਜ਼ਾ ਰੱਖਦਾ।
ਜਿਹੜੇ ਲੋਕ ਇੰਝ ਜਿਹੜੇ ਫਕੀਰ ਜਾਂ ਜਿਹੜੇ ਜੋਗੀ ਬਿਲਕੁਲ ਕਿਸੇ ਮਜ਼ਹਬ ਦੇ ਵਿੱਚ ਫਿੱਟ ਨਹੀਂ ਹੁੰਦੇ, ਉਹਦੇ ਤੋਂ ਜਿਹੜੀ ਹਕੂਮਤਾਂ ਨੇ ਉਹਨਾਂ ਨੂੰ ਬੜਾ ਡਰ ਲੱਗਦਾ ਕਿ ਕਿਉਂਕਿ ਤੁਸੀਂ ਉਹਨਾਂ ਨੂੰ ਵੰਡ ਰਹੇ ਨਹੀਂ ਲੋਕਾਂ ਨੂੰ, ਤੁਸੀਂ ਲੋਕਾਂ ਨੂੰ ਜੋੜ ਰਹੇ ਹੋ। ਤੁਸੀਂ ਲੋਕਾਂ ਨੂੰ ਜਦੋਂ ਵੰਡ ਰਹੇ ਹੋ, ਉਹੀ ਗੱਲ ਜਿਹੜੀ ਹੈ ਤੁਹਾਡੇ ਹਾਕਮਾਂ ਨੂੰ ਚੰਗੀ ਲੱਗਦੀ ਹੈ, ਅਤੇ ਜਿਹੜਾ ਜੋੜਦਾ ਹੈ ਲੋਕਾਂ ਨੂੰ ਉਹ ਠੀਕ ਨਹੀਂ ਲੱਗਦਾ। ਉਹਨੂੰ ਜੋਤਸ਼ੀਆਂ ਨੇ ਕਿਹਾ ਕਿ ਇਸ ਫਕੀਰ ਦੇ ਹੁੰਦਿਆਂ ਜਾਂ ਇਸ ਤਰ੍ਹਾਂ ਦੇ ਫਕੀਰਾਂ ਦੇ ਹੁੰਦਿਆਂ ਤੇਰਾ ਜਿਹੜਾ ਰਾਜ ਹੈ ਉਹ ਨਹੀਂ ਚੱਲ ਸਕਦਾ। ਪੀਰ ਮੁਰਾਦੀਏ ਦਾ ਸਿਰ ਲਾਇਆ ਗਿਆ ਅਤੇ ਉਹਦਾ ਸਿਰ ਲਾ ਕੇ ਤੇ ਉਹਦੀ ਬੁਨਿਆਦ ਵਿੱਚ ਰੱਖਿਆ ਗਿਆ ਅਤੇ ਫਿਰ ਉਹ ਕਿਲ੍ਹਾ ਬਣਾਇਆ ਗਿਆ। ਅਤੇ ਇਸ ਤਰ੍ਹਾਂ ਜਿਹੜੇ ਫਕੀਰ ਸਨ ਜਾਂ ਜਿਨ੍ਹਾਂ ਨੂੰ ਅਸੀਂ ਜੋਗੀ ਵੀ ਕਹਿ ਸਕਦੇ ਹਾਂ, ਉਹ ਸਾਰੇ ਦੇ ਸਾਰੇ ਇਨਸਾਨਾਂ ਨੂੰ ਜੋੜ ਰਹੇ ਸਨ। ਅੰਗਰੇਜ਼ਾਂ ਦੇ ਜ਼ਮਾਨੇ 'ਚ ਪੂਰੀ ਕੋਸ਼ਿਸ਼ ਹੋਈ। ਅੰਗਰੇਜ਼ਾਂ ਦੀ ਗੱਲ ਇਸ ਵਾਸਤੇ ਮੈਂ ਕਰ ਰਿਹਾ ਕਿ ਕਿਉਂਕਿ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈ, ਜਿਹੜਾ ਅੱਜ ਵੀ ਅਸੀਂ ਭੁਗਤ ਰਹੇ ਹਾਂ, ਜਦੋਂ ਤੋਂ ਨਿਕਲ ਨਹੀਂ ਪਾ ਰਹੇ, ਉਹਦੇ ਵਿੱਚ ਐਸੇ ਸਿਲੇਬਸ ਬਣਾਏ ਗਏ ਜਿਹੜੇ ਸ਼ੁਰੂ ਦੇ ਓਰੀਐਂਟਲ ਕਾਲਜ ਦਾ ਜਿਹੜਾ ਸਿਲੇਬਸ ਬਣਿਆ ਨਾ, ਉਹਦੇ ਵਿੱਚ ਉਹਨਾਂ ਨੇ ਬਕਾਇਦਾ ਦੱਸ ਦਿੱਤਾ ਕਿ ਅਗਰ ਤੁਸੀਂ ਹਿੰਦੀ ਸਿੱਖਣੀ ਹੈ ਤਾਂ ਉਹਦੇ ਵਿੱਚ ਤੁਹਾਨੂੰ ਜਿਹੜਾ ਲਿਟਰੇਚਰ ਪੜ੍ਹਨਾ ਪਏਗਾ ਉਹ ਸਾਰੇ ਦਾ ਸਾਰਾ ਹਿੰਦੂ ਮਜ਼ਹਬ ਦੇ ਮੁਤਾਬਕ ਹੋਏਗਾ। ਜੇ ਤੁਸੀਂ ਸਿੱਖਾਂ ਜੋ ਤੁਸੀਂ ਪੰਜਾਬੀ ਗੁਰਮੁਖੀ ਦੇ ਵਿੱਚ ਪੜ੍ਹਨੀ ਹੈ ਤਾਂ ਸਾਰੇ ਦਾ ਸਾਰਾ ਸਿਲੇਬਸ ਜਿਹੜਾ ਉਹ ਸਿੱਖ ਮਜ਼ਹਬ ਦੇ ਮੁਤਾਬਕ ਹੋਏਗਾ। ਅਤੇ ਜੇ ਤੁਸੀਂ ਮੁਸਲਮਾਨਾਂ ਦਾ ਸਿਲੇਬਸ ਜਿਹੜਾ ਬਣਾਇਆ, ਜੇ ਤੁਸੀਂ ਮੌਲਵੀ ਔਰ ਮੁਨਸ਼ੀ ਪੈਦਾ ਕਰਨੇ ਨੇ, ਤਾਂ ਸਾਰੇ ਦਾ ਸਾਰਾ ਸਿਲੇਬਸ ਅਰਬੀ ਔਰ ਫਾਰਸੀ ਦਾ ਹੋਇਆ, ਉਹ ਵੀ ਵੰਡੀ ਗਈ। ਹਿੰਦੂਆਂ ਦੀ ਸਪਿਰਿਚੁਅਲਿਟੀ ਅਲੱਗਾ ਹੋ ਗਈ, ਸਿੱਖਾਂ ਦੀ ਅਲੱਗਾ ਹੋ ਗਈ, ਮੁਸਲਮਾਨਾਂ ਦੀ ਅਲੱਗਾ ਹੋ ਗਈ। ਉਹ ਇੱਕ ਜਿਹੜੀ ਵੰਡ ਪੈ ਗਈ, ਉਹਦੇ ਉੱਤੇ ਫਿਰ ਸਾਰੀਆਂ ਕਿਤਾਬਾਂ ਸਾਡੀਆਂ ਰਿਫਾਰਮਰਸ ਦੀਆਂ ਜਿਹੜੀਆਂ ਮੂਵਮੈਂਟ ਚੱਲੀਆਂ, ਹਰ ਕਿਸੇ ਨੇ ਕਿਹਾ ਮੈਂ ਤੇਰੇ ਤੋਂ ਵੱਖਰਾ, ਉਹ ਸਾਰੀ ਜਿਹੜੀ ਸੀ ਉਹਦੀ ਬੁਨਿਆਦ ਉਹ ਬਣ ਗਈ। ਫਿਰ ਉਸ ਤੋਂ ਬਾਅਦ 47 ਆ ਗਿਆ। 47 ਦੇ ਵਿੱਚ ਤਾਂ ਇੱਕ ਐਸਾ ਕੰਮ ਹੋਇਆ ਕਿ ਜਿਹੜਾ ਦੁਨੀਆ ਦੀ ਤਾਰੀਖ ਵਿੱਚ ਕਿਧਰੇ ਨਾ ਹੋਇਆ, ਨਾ ਅੱਗੋਂ ਕਦੀ ਹੋਏਗਾ, ਕਿ ਜਿਹਦੇ ਵਿੱਚ ਦਰਿਆ ਵੰਡ ਦਿੱਤੇ ਗਏ, ਮਤਲਬ ਬਾਬੇ ਵੰਡ ਲਏ ਆਪਣੀਆਂ ਸਾਂਝਾਂ ਸਾਰੀਆਂ ਜਿਹੜੀਆਂ ਸਨ। ਮਤਲਬ ਫਰੀਦ ਜਿਹੜਾ ਉਹ ਇੱਧਰ ਹੋ ਗਿਆ ਬਾਬਾ ਫਰੀਦ, ਅਤੇ ਨਾਨਕ ਜਿਹੜਾ ਬਾਬਾ ਉਹ ਉਹਨਾਂ ਦਾ ਬਾਬਾ ਹੋ ਗਿਆ। ਦਰਿਆ ਅਸਾਂ ਵੰਡ ਲਏ। ਕੁਦਰਤ ਦੇ ਨਾਲ ਇੰਝ ਦਾ ਖਿਲਵਾੜ ਕਿਧਰੇ ਨਹੀਂ ਹੋਇਆ ਕਿ ਇੰਝ ਦੀ ਜਿਹੜੀ ਕੁਦਰਤ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਵੰਡ ਦਿੱਤਾ ਗਿਆ। ਹੁਣ ਦੇਖੋ ਪੰਜਾਬ ਜਿਹੜਾ ਲਫ਼ਜ਼ ਹੈ ਇਹ ਕਿਸੇ ਨੇ ਨਹੀਂ ਦਿੱਤਾ ਪੰਜਾਬ ਨੂੰ ਲਫ਼ਜ਼, ਜਿਹੜੇ ਬਾਹਰੋਂ ਆਏ ਹੋਣਗੇ, ਕਿਸੇ ਨੇ ਇਹਨੂੰ ਪੈਂਟਾਪੋਟੈਮੀਆ ਕਹਿ ਦਿੱਤਾ, ਕਿਸੇ ਨੇ ਪੰਚਨਦ ਕਹਿ ਦਿੱਤਾ, ਕਿਸੇ ਨੇ ਸਪਤਾ ਸੰਧੂ ਕਹਿ ਦਿੱਤਾ। ਅੱਜ ਤੁਸੀਂ ਕਿਸ ਤਰ੍ਹਾਂ ਇਹ ਕੀਤਾ ਕਿ 2 ਦਰਿਆ ਇੱਕ ਪਾਸੇ ਤੇ 3 ਦਰਿਆ, ਹੁਣ ਤਾਂ ਪੰਜਾਬ ਨਹੀਂ ਰਿਹਾ। ਅਗਰ ਅਸੀਂ ਉਸ ਤਰ੍ਹਾਂ ਵੇਖੀਏ ਕਿ ਇਹ ਸਾਡੇ ਕੋਲ ਹੁਣ ਇਸ ਵੇਲੇ 5 ਦਰਿਆ ਤਾਂ ਨਹੀਂ, ਕੀ ਅਸੀਂ ਹੁਣ ਇਹਦਾ ਨਾਂ ਬਦਲੀਏ? ਅਸਾਂ ਨਹੀਂ ਇਹਨੂੰ ਨਾਂ ਦਿੱਤਾ ਸੀ। ਇਸ ਤਰ੍ਹਾਂ ਜਿਹੜੀ ਇਹਦੇ ਨਾਲ ਸਿਆਸਤ ਹੋਈ, ਜਿਹੜਾ ਇਹਦੇ ਨਾਲ ਖਿਲਵਾੜ ਹੋਇਆ ਕਿ ਅਸਾਂ ਆਪਣਾ ਸਾਂਝਾ ਵਿਰਸਾ ਜਿਹੜੀ ਸਾਡੀ ਵਿਰਾਸਤ ਸੀ, 10 ਲੱਖ ਪੰਜਾਬੀ ਨਹੀਂ ਮੋਏ ਨਿਰੇ ਘਰ ਹੀ ਨਹੀਂ ਸੜੇ, ਘਰ ਲੁੱਟੇ ਹੀ ਨਹੀਂ, ਕਿ ਸਾਡਾ ਜਿਹੜੀ ਉਹ ਵਿਰਾਸਤ ਸੀ, ਜਿਹੜਾ ਸਾਡਾ ਤੁਸੀਂ ਇਹ ਕਹਿ ਲਵੋ ਕਿ ਟਿੱਲਾ ਜੋਗੀਆਂ ਸੀ, ਉਹ ਵੀ ਉਜੜ ਗਿਆ। ਹੁਣ ਇਸ ਉਜਾੜੇ ਦੇ ਵਿੱਚ ਔਰ ਇਸ ਵੀਰਾਨੀ ਦੇ ਵਿੱਚ ਜਦੋਂ ਤੁਸੀਂ ਵੇਖਦੇ ਹੋ ਜੋਗੀਆਂ ਤੇ ਗੱਲ ਕਰਦੇ ਹੋ, ਤੇ ਤੁਹਾਡੇ ਅੰਦਰੋਂ ਹੋ ਕੀ ਨਿਕਲ ਸਕਦੀ ਹੈ ਕਿ ਨੀਂਹ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ। ਨਾ ਸਾਡੇ ਕੋਲ ਕੋਈ ਲਿਖਤਾਂ ਨੇ ਕਿ ਜਿਹੜੀਆਂ ਸਾਡੇ ਇੱਥੇ ਲੋਕਾਂ ਨੇ ਲਿਖੀਆਂ ਹੁਣ ਜੋਗੀਆਂ ਦੇ ਬਾਰੇ, ਨਾ ਕੋਈ ਨਿਸ਼ਾਨੀਆਂ ਰਹਿ ਗਈਆਂ ਨੇ, ਨਾ ਉਹ ਜੋਗੀ ਰਹਿ ਗਏ ਨੇ। ਅੱਜ ਦੀ ਇਹ ਕਾਨਫਰੰਸ ਵੇਖ ਕੇ ਤੇ ਥੋੜ੍ਹੀ ਜਿਹਾ ਹੌਸਲਾ ਹੋਇਆ ਕਿ ਹੋ ਸਕਦਾ ਹੈ ਜਿੰਨੇ ਕੋਈ ਇਹਦੇ ਵਿੱਚ ਪੇਪਰ ਲਿਖਵਾਏ ਗਏ ਨੇ, ਬਹੁਤ ਸਾਰੇ ਪ੍ਰੋਫੈਸਰਸ ਨੇ, ਬਹੁਤ ਸਾਰੇ ਆਰਕੀਟੈਕਟਸ ਨੇ, ਬਹੁਤ ਸਾਰੇ ਸਟੂਡੈਂਟਸ ਨੇ, ਬਹੁਤ ਸਾਰੇ ਟੀਚਰਸ ਨੇ, ਜਿਹੜੇ ਉਹਨਾਂ ਦੇ ਵੱਖ-ਵੱਖ ਪੱਖਾਂ ਦੇ ਉੱਤੇ ਉਹਨਾਂ ਨੇ ਆਪਣੇ ਪੇਪਰ ਲਿਖੇ ਹੋਣਗੇ। ਅਸੀਂ ਆਉਣ ਵਾਲੇ 1-2 ਦਿਨਾਂ ਦੇ ਵਿੱਚ ਉਹਨਾਂ ਨੂੰ ਸੁਣਾਂਗੇ। ਹੋ ਸਕਦਾ ਬਲਕਿ ਬਹੁਤ ਸਾਰੀ ਯਕੀਨ ਹੈ ਕਿ ਇਹਦੇ ਵਿੱਚੋਂ ਬਹੁਤ ਸਾਰੀਆਂ ਨਵੀਆਂ ਰਾਹਾਂ ਜਿਹੜੀਆਂ ਨੇ ਖੁੱਲ੍ਹਣਗੀਆਂ। ਇਹਦੇ ਉੱਤੇ ਗੱਲਬਾਤ ਚੱਲ ਪਈ ਹੈ, ਕਿਸੇ ਨਾ ਕਿਸੇ ਪਾਸੇ ਇਹ ਗੱਲ ਜ਼ਰੂਰ ਲੱਗੇਗੀ। ਅੱਜ ਬੁੱਲੇ ਸ਼ਾਹ ਦੀ ਰੂਹ ਨਿਹਾਲ ਹੋਈ ਹੋਣੀ ਹੈ ਕਿ ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ, ਰਾਂਝਣ ਸਾਡੇ ਵਿਹੜੇ ਵੜਿਆ, ਹੱਥ ਖੂੰਡੀ ਮੋਢੇ ਕੰਬਲ ਧਰਿਆ, ਚਾਕਾਂ ਵਾਲੀ ਸ਼ਕਲ ਬਣਾਈ, ਆਓ ਸਈਓ ਰਲ ਦਿਓ ਨੀ ਵਧਾਈ, ਮੈਂ ਵਰ ਪਾਇਆ ਰਾਂਝਣ ਮਾਈ।